व्यूअर्स वेलकम बैक टू न्यूज़ TV 84 ब्रेक ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਮੀਡੀਆ ਪਰਸਨੈਲਿਟੀ ਸਰਦਾਰ ਮਨਵੀਰ ਸਿੰਘ ਜੀ ਨਾਲ ਜਿਹੜੇ ਕਿ ਕੈਨੇਡਾ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਤੁਹਾਨੂੰ TV 84 ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਜਿਸ ਤਰ੍ਹਾਂ ਕੱਲ ਕੈਨੇਡਾ ਦੇ ਵਿੱਚ ਕੈਨੇਡਾ ਡੇ ਸੀ, ਮੌਂਟਰੀਅਲ ਦੀ ਪਰੇਡ ਦੇ ਵਿੱਚ ਫਰਸਟ ਟਾਈਮ ਸਿੱਖ ਕਮਿਊਨਿਟੀ ਨੇ ਸ਼ਮੂਲੀਅਤ ਕੀਤੀ। ਅਸੀਂ ਚਾਹਾਂਗੇ ਸਾਨੂੰ ਸਭ ਤੋਂ ਪਹਿਲਾਂ ਤੁਸੀਂ ਇਸ ਪਰੇਡ ਦੇ ਵੇਰਵੇ ਦਿਓ, ਹਾਊ ਵਾਜ਼ ਇਟ? ਜੀ ਭੈਣ ਜੀ, ਦਰਅਸਲ ਪਰੇਡ ਦੇ ਵੇਰਵੇ ਤੋਂ ਪਹਿਲਾਂ ਮੈਂ ਇੱਕ ਜਿਹੜੀ ਗੱਲ ਆ ਉਹ ਕਰਨੀ ਚਾਹੁੰਦਾ ਕਿ ਮੈਂ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ TV 84 ਦੇਖਿਆ ਜਾਂਦਾ ਸਾਰੇ ਹੀ ਦਰਸ਼ਕਾਂ ਨੂੰ ਕੈਨੇਡਾ ਡੇ ਦੀਆਂ ਜਿਹੜੀਆਂ ਮੁਬਾਰਕਬਾਦ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਉਹ ਇਸ ਲਈ ਕਿਉਂਕਿ ਕੈਨੇਡਾ ਇੱਕ ਐਸਾ ਗੁਲਦਸਤਾ ਜਿਹਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਹਰ ਇੱਕ ਰੰਗ ਦਾ, ਹਰ ਇੱਕ ਨਸਲ ਦਾ ਫੁੱਲ ਹੈ ਜਿਹੜਾ ਉਹ ਪਾਇਆ ਜਾਂਦਾ ਹੈ ਜੀ। ਔਰ ਇਸ ਗੱਲ ਦੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਮੈਨੂੰ ਇੱਕ ਛੋਟਾ ਜਿਹਾ ਵਾਕਿਆ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਂਝਾ ਕਰਨਾ ਚਾਹੁੰਦਾ ਕਿ ਜਦੋਂ ਮੈਂ ਆਪਣੀ ਸਿਟੀਜ਼ਨਸ਼ਿਪ obtain ਕੀਤੀ ਹੈ ਨਾ ਜੀ, ਮੈਨੂੰ ਸਿਟੀਜ਼ਨਸ਼ਿਪ ਮਿਲਣੀ ਸੀ, ਸੈਰਾਮਨੀ ਦੇ ਉੱਤੇ ਮੈਂ ਗਿਆ। ਪਰ ਉਸ ਦਿਨ 153 ਮੁਲਕਾਂ ਦੇ ਜਿਹੜੇ ਉੱਥੇ ਵਾਸੀ ਸਨ ਉਹ ਆਪਣੀ ਸਿਟੀਜ਼ਨਸ਼ਿਪ ਲੈਣ ਆਏ ਹੋਏ ਸਨ, 153 ਮੁਲਕਾਂ ਦੇ। ਔਰ ਮੈਨੂੰ ਇੱਕ ਅੱਖ ਭਰ ਆਈ ਔਰ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜਿਹੜਾ ਮੁਲਕ ਆਪਣੇ ਆਪ ਦਾ ਸਾਡੇ ਉੱਤੇ ਆਪਣਾ ਦਾਅਵਾ ਕਰਦਾ, ਪੰਜਾਬ ਦੇ ਉੱਤੇ ਦਾਅਵਾ ਕਰਦਾ ਕਿ ਪੰਜਾਬ ਸਾਡਾ, ਮੈਂ ਅਖੌਤੀ ਹਿੰਦੁਸਤਾਨ ਦੀ ਗੱਲ ਕਰ ਰਿਹਾ। ਔਰ ਉਸ ਮੁਲਕ ਦੇ ਵਿੱਚ ਕਿੰਨੀਆਂ ਕਮਿਊਨਿਟੀਜ਼ ਨੇ, ਕਿੰਨੇ ਉਸਦੇ ਪ੍ਰਾਂਤ ਨੇ ਜਾਂ ਕਿੰਨੀਆਂ ਨਸਲਾਂ ਨੇ ਜਿਹੜੀਆਂ ਹਜੇ ਤੱਕ ਵੀ ਆਪਣੀ ਆਜ਼ਾਦੀ ਦੇ ਲਈ ਜੂਝ ਰਹੀਆਂ ਨੇ। ਬਿਲਕੁਲ ਜੀ। ਹਾਂਜੀ, ਔਰ ਕੈਨੇਡਾ ਇੱਕ ਐਸਾ ਮੁਲਕ ਹੈ ਜਿੱਥੇ ਬਿਨਾਂ ਕਿਸੇ ਰੰਗ, ਭੇਦ, ਜਾਤ ਜਾਂ ਨਸਲ ਤੋਂ ਵਿਤਕਰਾ ਜਿਹੜਾ ਉਹ ਕੀਤੇ ਬਗੈਰ ਹਰ ਇੱਕ ਨਾਗਰਿਕ ਨੂੰ ਇੱਕ ਕੈਨੇਡੀਅਨ ਨਾਗਰਿਕ ਸਮਝਿਆ ਜਾਂਦਾ। ਔਰ ਹਰ ਇੱਕ ਦੇ ਜਿਹੜੇ ਹੱਕ ਨੇ, ਹਰ ਇੱਕ ਦੇ ਜਿਹੜੇ ਜਿੰਨੇ ਵੀ ਉਸਦੇ ਰਾਈਟਸ ਨੇ ਉਹ ਬਾਖੂਬੀ ਇੱਕ ਸਮਝ ਕੇ ਉਹਨਾਂ ਨੂੰ ਪ੍ਰੈਕਟਿਸ ਕੀਤਾ ਜਾਂਦਾ। ਔਰ ਇਸੇ ਕਰਕੇ ਮੈਂ ਸਾਰੀ ਦੁਨੀਆ ਨੂੰ ਇਸ ਮੁਬਾਰਕ ਦਿਨ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਜਿਹੜੀਆਂ ਨੇ ਉਹ ਦੇਣੀਆਂ ਚਾਹੁੰਦਾ ਜੀ। ਜੀ ਜੀ ਜੀ। ਤੇ ਵੀਰ ਜੀ, ਤੁਸੀਂ ਪਰੇਡ ਬਾਰੇ ਦੱਸਣਾ ਸੀਗਾ ਕਿ ਹਾਊ ਵਾਜ਼ ਦ ਪਰੇਡ ਓਵਰਆਲ? ਜੀ ਬਿਲਕੁਲ ਭੈਣ ਜੀ, ਇੱਕ ਬੜੀ ਵਧੀਆ ਗੱਲ ਹੋਈ ਹੈ ਕਿਉਂਕਿ ਇਸ ਵਾਰ ਜੇ ਅਸੀਂ ਗ੍ਰੇਟਰ ਮੌਂਟਰੀਅਲ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਕਾਫੀ ਸਾਰੀਆਂ ਇੱਥੇ ਛੋਟੀਆਂ ਛੋਟੀਆਂ ਸਿਟੀਜ਼ ਪੈਂਦੀਆਂ ਨੇ। ਮੌਂਟਰੀਅਲ ਸਿਟੀ ਤੋਂ ਇਲਾਵਾ ਜਿਹੜੀਆਂ ਹਿੱਸਾ ਮੌਂਟਰੀਅਲ ਦਾ ਹੀ ਨੇ ਬਟ ਅਲੱਗ-ਅਲੱਗ ਉਹਨਾਂ ਨੂੰ ਨਾਵਾਂ ਦੇ ਨਾਲ ਜਾਣਿਆ ਜਾਂਦਾ। ਉਹਨਾਂ ਦੇ ਵਿੱਚ ਹਮੇਸ਼ਾ ਜਿਹੜੀ ਸਿੱਖ ਕਮਿਊਨਿਟੀ ਹੈ ਉਸਦੀ ਵੀ ਬਾਕੀ ਕਮਿਊਨਿਟੀ ਵਾਂਗ ਜਿਹੜੀ ਆ ਸ਼ਮੂਲੀਅਤ ਹਮੇਸ਼ਾ ਰਹਿੰਦੀ ਹੈ ਜੀ। ਅਸੀਂ ਪਰੇਡ ਤੇ ਜਾਂਦੇ ਆ, ਇੱਥੇ ਫਾਇਰ ਵਰਕਸ ਵਗੈਰਾ ਹੁੰਦੇ ਨੇ, ਹੋਰ ਜਿਹੜੇ ਇੱਥੇ ਕਲਚਰਲ ਪ੍ਰੋਗਰਾਮ ਹੁੰਦੇ ਨੇ, ਕਈ ਵਾਰੀ ਦੇਖਣ ਜਾਂਦੇ ਆ, ਪਾਰਟੀਸਪੇਟ ਵੀ। ਬਟ ਇਸ ਵਾਰ ਜਿਹੜੀ ਨਵੀਂ ਗੱਲ ਇੱਥੇ ਹੋਈ ਹੈ ਉਹ ਇਹ ਹੈ ਕਿ ਜਿਹੜੀ ਮੇਨ ਸਿਟੀ ਦੀ ਮੌਂਟਰੀਅਲ ਡਾਊਨਟਾਊਨ ਦੀ ਪਰੇਡ ਹੈ ਉਸਦੇ ਵਿੱਚ ਪਹਿਲੀ ਵਾਰ ਹੈ ਕਿ ਐਜ਼ ਏ ਸਿੱਖ ਕਮਿਊਨਿਟੀ ਅਸੀਂ ਪਰੇਡ ਦੇ ਵਿੱਚ ਪਾਰਟੀਸਪੇਟ ਕੀਤਾ ਹੈ ਜੀ। ਔਰ ਪਰੇਡ ਦੇ ਵਿੱਚ ਪਾਰਟੀਸਪੇਟ ਕਰਨ ਦੇ ਨਾਲ ਜਿੱਥੇ ਸਾਨੂੰ ਜਿਹੜੇ ਨੇ ਉਹ ਇੱਥੇ ਪੂਰੀ ਸੰਗਤਾਂ ਨੂੰ ਕਮੈਂਟਸ ਮਿਲੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੋਰ ਕਮਿਊਨਿਟੀਜ਼ ਨੇ ਸਾਨੂੰ ਐਪਰੀਸ਼ੀਏਟ ਕੀਤਾ। ਉੱਥੇ ਹੀ ਸਾਡੇ ਆਪਣੇ ਬੱਚਿਆਂ ਦੇ ਵਿੱਚ, ਬਜ਼ੁਰਗਾਂ ਦੇ ਵਿੱਚ ਜਿੰਨੇ ਵੀ ਮਾਈ ਭਾਈ ਉੱਥੇ ਸੰਗਤ ਪਹੁੰਚੀ ਹੋਈ ਸੀ ਉਹਨਾਂ ਨੂੰ ਇੱਕ ਅਜੀਬ ਕਿਸਮ ਦਾ ਜਿਹੜਾ ਕੌਨਫੀਡੈਂਸ ਆ ਔਰ ਜਿਹੜਾ ਆਪਣੇ ਆਪ ਨੂੰ ਕੈਨੇਡਾ ਦੇ ਵਿੱਚ ਹੋਰ ਜੁੜਨ ਦਾ ਜਿਹੜਾ ਮੌਕਾ ਉਹ ਮਿਲਿਆ, ਆਪਣੇ ਆਪ ਨੂੰ ਕੈਨੇਡਾ ਦੇ ਅੰਗ ਸਮਝਣ ਦਾ ਜਿਹੜਾ ਇੱਕ ਨਵਾਂ ਐਕਸਪੀਰੀਅੰਸ ਆ ਜਿਹੜਾ ਉਹ ਹਾਸਲ ਹੋਇਆ ਜੀ। ਔਰ ਮੈਂ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ, ਬੱਚਿਆਂ ਨੂੰ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਸ ਪਰੇਡ ਦੇ ਵਿੱਚ ਹਿੱਸਾ ਲਿਆ ਕਿਉਂਕਿ ਟਾਈਮ ਬਹੁਤ ਥੋੜਾ ਸੀ ਕਿਉਂਕਿ ਇਹ ਪਹਿਲੀ ਵਾਰ ਸੀ ਜੀ। ਔਰ ਇਸ ਲਈ ਇਸ ਦੀਆਂ ਜਿਹੜੀਆਂ ਪਰਮਿਸ਼ਨ ਜਾਂ ਇਨਵੀਟੇਸ਼ਨ ਜਾਂ ਜਗ੍ਹਾ ਕਿੱਥੇ ਹੋਏਗੀ ਇਹ ਸਾਰੇ ਨੂੰ ਥੋੜਾ ਜਿਹਾ ਟਾਈਮ, ਅਸੀਂ ਲੇਟ ਸੀ ਵੈਸੇ ਬਟ ਫਿਰ ਵੀ ਸਿਟੀ ਨੇ ਐਡਜਸਟ ਕੀਤਾ ਜੀ। ਔਰ ਅਸੀਂ ਸਿਟੀ ਦੇ ਵੀ ਧੰਨਵਾਦੀ ਹਾਂ। ਔਰ ਕਿਉਂਕਿ ਉਹਨਾਂ ਨੇ ਮੱਚ ਐਪਰੀਸ਼ੀਏਟ ਕੀਤਾ ਕਿ ਅਸੀਂ ਐਜ਼ ਏ ਸਿੱਖ, ਕੈਨੇਡੀਅਨ ਸਿੱਖ, ਕਿਉਂਕਿ ਜਿਹੜੀਆਂ ਟੀ-ਸ਼ਰਟਸ ਉੱਥੇ ਪਾਈਆਂ ਗਈਆਂ ਸੀ ਸਿੱਖ ਕੌਮ ਦੇ ਵੱਲੋਂ ਉਹਦੇ ਤੇ ਲਿਖਿਆ ਹੋਇਆ ਸੀ ਪ੍ਰਾਊਡ ਕੈਨੇਡੀਅਨ ਸਿੱਖ ਜੀ। ਅਸੀਂ ਇੱਥੇ ਕਦੀ ਇੱਥੇ ਕਿਸੇ ਨੇ ਕਿਸੇ ਜਥੇਬੰਦੀ ਨੂੰ ਜਾਂ ਕਿਸੇ ਕਮੇਟੀ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਨਹੀਂ ਰਿਪਰੈਜ਼ੈਂਟ ਕੀਤਾ। ਇੱਥੇ ਸਿਰਫ ਕੈਨੇਡੀਅਨ ਸਿੱਖ ਗਏ ਨੇ ਜਿਹੜੀ ਕਿ ਬਹੁਤ ਜਿਹੜੀ ਇਹ ਸ਼ਲਾਘਾ ਉਹਦੀ ਹੋਈ ਹੈ ਇੱਥੇ ਮੀਡੀਆ ਵੱਲੋਂ ਵੀ ਔਰ ਆਰਗੇਨਾਈਜ਼ ਜਿਹੜੇ
ਪਰੇਡ ਨੂੰ ਆਰਗੇਨਾਈਜ਼ ਕਰਨ ਵਾਲੇ ਉਹਨਾਂ ਵੱਲੋਂ ਵੀ ਹਾਂਜੀ ਔਰ ਵੱਖ-ਵੱਖ ਕਮਿਊਨਿਟੀਜ਼ ਵੱਲੋਂ ਨੂੰ ਇਸ ਗੱਲ ਨੂੰ ਬਹੁਤ ਚੰਗੇ ਢੰਗ ਦੇ ਨਾਲ ਜਿਹੜਾ ਉਹ ਸਲਾਹਿਆ ਗਿਆ ਜੀ। ਜੀ ਬਿਲਕੁਲ। ਤੇ ਵੀਰ ਜੀ ਤੁਸੀਂ ਪਹਿਲਾਂ ਸ਼ੁਰੂ ਕੀਤਾ, ਤੁਸੀਂ ਗੱਲ ਕੀਤੀ ਕਿ ਤੁਸੀਂ ਸਿਟੀਜ਼ਨਸ਼ਿਪ ਲੈਣ ਗਏ ਸੀ, ਤੁਸੀਂ ਉੱਥੇ ਵੱਖ-ਵੱਖ ਲੋਕਾਂ ਨੂੰ ਵੇਖਿਆ, ਵੱਖ-ਵੱਖ ਦੇਸ਼ ਦੇ ਲੋਕਾਂ ਨੂੰ ਦੇਖਿਆ, ਵੱਖ-ਵੱਖ ਡਿਵਰਸ ਲੋਕਾਂ ਨੂੰ ਦੇਖਿਆ ਨਾ। ਪਰ ਜਿਸ ਤਰ੍ਹਾਂ ਇਹ ਤਾਂ ਅਸੀਂ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ਦੇ ਦੇਸ਼ਾਂ ਦੀ ਗੱਲ ਕਰਦੇ ਜਿੱਥੇ ਹਰ ਬੰਦੇ ਨੂੰ ਬਰਾਬਰ ਦੇ ਹੱਕ ਨੇ, ਫਰੀडम ਆਫ ਸਪੀਚ ਹੈ। ਪਰ ਜਿੱਦਾਂ ਭਾਰਤ ਦੇ ਵਿੱਚ ਤਾਂ ਇੱਥੇ ਇੰਨੇ ਲੋਕ ਡਿਫਰੈਂਟ ਰਿਲੀਜਨ ਦੇ ਨੇ, ਪਰ ਭਾਰਤ ਦੇ ਵਿੱਚ ਤਾਂ ਇੱਕ ਦੋ ਰਿਲੀਜਨ ਹੀ ਨੇ, ਤਾਂ ਫਿਰ ਲੋਕ ਉੱਥੇ ਕਿਉਂ ਏਦਾਂ ਭਾਰਤ ਸਰਕਾਰ ਸਾਡੇ ਨਾਲ ਵਿਤਕਰਾ ਕਰਦੀ ਹੈ ਬਾਕੀ ਰਿਲੀਜਨ ਨੂੰ? ਸਾਨੂੰ ਬਾਹਰ ਦੇ ਦੇਸ਼ਾਂ ਦੇ ਵਿੱਚ ਸਾਨੂੰ ਲੋਕ ਸਾਰੇ ਪਿਆਰ ਕਰਦੇ ਨੇ, ਪਰ ਭਾਰਤ ਦੇ ਵਿੱਚ ਸਾਡੀ ਜਿੱਥੇ ਹੋਂਦ ਹੈ ਸਾਡੀ, ਉੱਥੇ ਸਾਨੂੰ ਇਸ ਤਰ੍ਹਾਂ ਵਿਤਕਰਾ ਕਿਉਂ ਕੀਤਾ ਜਾਂਦਾ ਹੈ? ਦੇਖੋ, ਭਾਰਤ ਦੇ ਵਿੱਚ ਇਸ ਗੱਲ ਨੂੰ ਸਮਝਣ ਦੇ ਲਈ ਸਾਨੂੰ ਬਹੁਤ ਪਿੱਛੇ ਜਾਣਾ ਪਏਗਾ, ਕਿਉਂਕਿ ਜਿਸ ਚੀਜ਼ ਦੇ ਉੱਤੇ ਮੁਲਕ ਦੀ ਜਾਂ ਉਸ ਸੁਸਾਇਟੀ ਦੀ ਬੁਨਿਆਦ ਰੱਖੀ ਗਈ ਹੋਵੇ ਨਾ ਜੀ, ਉਹ ਫਿਰ ਜਿਹੜੀ ਰੰਗਤ ਖੂਨ ਦੇ ਵਿੱਚ ਹੁੰਦੀ ਹੈ ਉਹੀ ਉਹਨੂੰ ਪ੍ਰੈਕਟਿਸ ਕੀਤਾ ਜਾਂਦਾ ਗਾਂ ਦੀ ਗਾਂ ਜੀ। ਔਰ ਇਹ ਅਸੀਂ ਬੜੀ ਬਦਕਿਸਮਤੀ ਸਮਝਦੇ ਹਾਂ ਭਾਰਤੀ ਲੋਕਾਂ ਦੀ ਜਾਂ ਉੱਥੇ ਦੀ ਮੇਨ ਸਟ੍ਰੀਮ ਕਲਾਸ ਦੀ, ਕਿ ਉਹ ਜਿਹੜਾ ਉਹ ਕੋਡ ਹੈ ਜਿਹੜਾ ਪਿਛਲੇ 5000 ਸਾਲ ਤੋਂ ਚੱਲਿਆ ਆ ਰਿਹਾ, ਉਸ ਤੋਂ ਨਿਜਾਤ ਪਾਉਣ ਦੇ ਵਿੱਚ ਅਸਫਲ ਰਹੇ ਨੇ। ਹਾਂਜੀ, ਕਿਉਂਕਿ ਜੇ ਅਸੀਂ ਦੇਖੋ, ਮੈਂ ਇੱਥੇ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦਾ ਜਾਂ ਨਾ ਮੈਂ ਕਿਸੇ ਦੀ ਮੁਖਾਲਫਤ, ਬਟ ਜਿਹੜੀ ਸੱਚਾਈ ਹੈ ਉਹ ਜ਼ਰੂਰ ਬਿਆਨ ਕਰਾਂਗਾ। ਕਿਉਂਕਿ ਦੇਖੋ, ਜਦੋਂ ਤੁਸੀਂ ਇਹਨਾਂ ਦੀ ਮਨੋ ਸਮ੍ਰਿਤੀ ਪੜ੍ਹਦੇ ਆ, ਹਾਂਜੀ, ਉਹਦੇ ਵਿੱਚ ਇਹਨਾਂ ਦੀ ਜਿਹੜੀ ਵਰਨ ਵੰਡ ਹੈ, ਜਾਤ ਵੰਡ ਹੈ, ਨਸਲ ਭੇਦ ਜੋ ਵੀ ਹੈ, ਇਹ ਸਾਰਾ ਉਸੇ ਤਰ੍ਹਾਂ ਦੇ ਨਾਲ ਪ੍ਰੈਕਟਿਸ ਕਰ ਰਹੇ ਨੇ। ਬਿਲਕੁਲ। ਔਰ ਉਹਦੇ ਵਿੱਚ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ। ਹਰ ਇੱਕ ਨੂੰ, ਇੱਕ ਬ੍ਰਾਹਮਣ ਨੇ ਇੱਕ 5% ਜਿਹੜੀ ਆਪਣੇ ਆਪ ਨੂੰ ਅਲੀਟ ਕਲਾਸ ਕਹਾਉਣ ਵਾਲੀ ਇੱਕ ਬ੍ਰਾਹਮਣਵਾਦੀ ਸੋਚ ਨੇ ਸਾਰੇ ਹੀ ਹਿੰਦੁਸਤਾਨ ਨੂੰ ਆਪਣੇ ਗਲਵੇ ਦੇ ਵਿੱਚ ਲਿਆ ਹੋਇਆ। ਔਰ ਘੱਟ ਗਿਣਤੀਆਂ ਦੇ ਨਾਲ ਜੋ ਸਲੂਕ ਅੱਜ ਤੋਂ 5000 ਸਾਲ ਤੋਂ ਚੱਲਿਆ ਆ ਰਿਹਾ, ਉਹ ਸਟਿਲ ਉਸੇ ਤਰ੍ਹਾਂ ਜਾਰੀ ਹੈ। ਕਿਉਂਕਿ ਇਹਨਾਂ ਦੀ ਜਿਹੜੀ ਪ੍ਰੈਕਟਿਸ ਹੈ ਨਾ ਜੀ, ਜੋ ਇਹਨਾਂ ਦੇ ਧਾਰਮਿਕ ਗ੍ਰੰਥ ਨੇ, ਜੋ ਪੜ੍ਹਿਆ ਜਾਂਦਾ ਹੈ, ਜੋ ਇਹਨਾਂ ਨੂੰ ਸਮਝਾਇਆ ਜਾਂਦਾ, ਜੋ ਐਜੂਕੇਸ਼ਨ ਸਿਸਟਮ ਹੈ, ਇਸ ਤੋਂ ਇਲਾਵਾ ਇਹਨਾਂ ਦੇ ਵੱਖ-ਵੱਖ ਸਮੇਂ ਦੇ ਉੱਤੇ ਜੋ ਸਕਾਲਰਸ ਆਏ ਨੇ, ਉਹ ਸਾਰਿਆਂ ਦੀ ਜਿਹੜੀ ਹੈ ਉਹ ਮਾਨਸਿਕਤਾ ਇੱਕੋ ਹੀ ਰਹੀ ਹੈ ਕਿ ਜਿਹੜੀ ਮਨੋ ਸਮ੍ਰਿਤੀ ਹੈ ਉਹਨੂੰ ਫੋਲੋ ਕਰਨਾ। ਸੋ ਇਹੀ ਕਾਰਨ ਹੈ ਕਿ ਇਹ ਲੋਕ ਜਿਹੜੇ ਨੇ, ਜਿਨ੍ਹਾਂ ਨੂੰ ਇਹਨਾਂ ਨੇ ਅਖੌਤੀ ਤੌਰ ਦੇ ਉੱਤੇ ਗੁਲਾਮ ਬਣਾਇਆ ਹੋਇਆ, ਉਹਨਾਂ ਨੂੰ ਉੱਭਰਦਾ ਵੇਖ ਕੇ ਜਾਂ ਉਹਨਾਂ ਨੂੰ ਆਜ਼ਾਦ ਹੁੰਦਾ ਵੇਖ ਕੇ ਇਹਨਾਂ ਨੂੰ ਆਪਣੀਆਂ ਜਿਹੜੀਆਂ ਨੀਚ ਚਾਲਾਂ ਨੇ ਉਹ ਪ੍ਰਤੀਤ ਹੁੰਦੀਆਂ ਜਾਪਦੀਆਂ ਨੇ। ਔਰ ਆਪਣੀ ਜਿਹੜੀ ਇਹਨਾਂ ਦੀ ਜਿਹੜੀ ਆਪਣਾ ਗਲਵਾ ਇਹਨਾਂ ਨੇ ਪਾਇਆ ਹੋਇਆ, ਸਾਰੀਆਂ ਉਸ ਤੋਂ ਬਾਹਰ ਨਿਕਲਦੀਆਂ ਨਜ਼ਰ ਆਉਂਦੀਆਂ ਨੇ। ਇਸ ਲਈ ਉੱਥੇ ਹਜੇ ਵੀ ਅਲੱਗ-ਅਲੱਗ ਧਰਮਾਂ ਨੂੰ ਜਾਂ ਜਾਤਾਂ ਜਿਹੜੀਆਂ ਇਹਨਾਂ ਨੂੰ ਆਪਣੇ ਤੋਂ ਵੱਖ ਲੱਗਦੀਆਂ ਨੇ, ਉਹਨਾਂ ਨੂੰ ਦਬਾ ਕੇ ਰੱਖਿਆ ਜਾਂਦਾ। ਬਿਲਕੁਲ। I mean the reason why I asked you, ਮੈਂ ਤੁਹਾਨੂੰ ਇਸ ਲਈ ਕੁਐਸਚਨ ਪੁੱਛਿਆ ਸੀ ਬਿਕੋਜ਼ ਅਸੀਂ ਬਾਹਰ ਦੇਸ਼ ਵਿੱਚ ਅਸੀਂ ਹਾਈ ਸਕੂਲ ਜਾਂਦੇ, ਕਾਲਜ ਜਾਂਦੇ, ਅਸੀਂ ਇਸੇ ਹਿਸਾਬ ਨਾਲ ਪੜ੍ਹਾਈ ਕਰਦੇ ਹਾਂ। ਪਰ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਗਵਰਨਮੈਂਟ ਆਉਂਦੀ ਹੈ ਆਪਣੇ ਰੂਲ ਲਾਗੂ ਕਰਨ ਲੱਗ ਪੈਂਦੀ ਹੈ। ਜਿਸ ਤਰ੍ਹਾਂ ਕਿ ਹੁਣ ਆਈ ਗਵਰਨਮੈਂਟ ਆਈ, ਕਹਿੰਦੀ ਜੀ ਗੀਤਾ ਪੜ੍ਹਾਓ ਤੁਸੀਂ ਆਪਣੇ ਸਕੂਲਾਂ ਦੇ ਵਿੱਚ, ਪਹਿਲਾਂ ਫਿਰ ਕਹਿੰਦੇ ਯੋਗਾ ਪੜ੍ਹਾਓ ਆਪਣੇ ਸਕੂਲ ਦੇ ਵਿੱਚ। ਤਾਂ ਆਪਣੀਆਂ ਨੀਤੀਆਂ ਦੇ ਹਿਸਾਬ ਨਾਲ ਗਵਰਨਮੈਂਟ ਚਲਾਉਂਦੇ ਨੇ। ਐਂਡ ਕਿਸ ਤਰ੍ਹਾਂ ਘੱਟ ਗਿਣਤੀਆਂ ਦਾ ਕਾਨ ਹੁੰਦਾ, ਕਿਸ ਤਰ੍ਹਾਂ ਘੱਟ ਗਿਣਤੀਆਂ ਨੂੰ ਮਾਰਿਆ ਜਾਂਦਾ ਹੈ, ਇਹ ਵੀ ਸਾਡੇ ਸਾਹਮਣੇ ਹੈ। ਪਰ ਸਾਨੂੰ ਤਾਂ ਸਭ ਨੂੰ ਪਤਾ ਹੈ ਕਿ ਸਾਡਾ ਆਜ਼ਾਦ ਦੇਸ਼ ਸਾਨੂੰ ਲੈਣ ਦੀ ਜ਼ਰੂਰਤ ਹੈ, ਪਰ ਕਾਫੀ ਸਾਡੇ ਆਪਣੇ ਲੋਕ ਵੀ ਸਾਨੂੰ ਪਿੱਛੇ ਨਹੀਂ ਛੱਡਦੇ। ਉਹ ਵੀ ਲੋਕ ਸਾਡੇ ਉੱਪਰ ਹਮਲਾ ਕਰਦੇ ਨੇ। ਜਿਸ ਤਰ੍ਹਾਂ ਮਨਜੀਤ ਸਿੰਘ ਜੀਕੇ ਨੇ ਵੀ ਕੁਝ ਦਿਨ ਪਹਿਲਾਂ ਬਿਆਨ ਦਿੱਤੇ ਨੇ ਕਿ ਕਿਸ ਤਰ੍ਹਾਂ ਸਿਰਫ ਬਾਹਰ ਦੇ ਦੇਸ਼ਾਂ ਦੇ ਵਿੱਚ ਲੋਕ, ਜਿਵੇਂ ਤੁਸੀਂ ਹੋ ਗਏ, ਅਸੀਂ ਲੋਕ ਸਿਰਫ ਖਾਲਿਸਤਾਨ ਦੀ ਮੰਗ ਕਰਦੇ ਹਾਂ, ਪਰ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜੇ ਸਿੱਖ ਨੇ ਆਜ਼ਾਦ ਨੇ, ਆਪਣੇ ਉਹਨਾਂ ਦੇ ਕਾਰੋਬਾਰ ਨੇ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਇਸ ਸਟੇਟਮੈਂਟ ਦੇ ਉੱਪਰ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ 1-2 ਮਿੰਟ ਦੇ ਅੰਦਰ? ਦੇਖੋ, ਇਹ ਜਿਹੜੀ ਸਟੇਟਮੈਂਟ ਜੀਕੇ ਜਾਂ ਉਸਦੇ ਹੋਰ ਟੌਂਟ ਵਟਾਉਣ ਜਿਹੜੇ ਉਹਦੇ ਨਾਲ ਦੇ ਨੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ, ਸੋਸ਼ਲ ਮੀਡੀਆ ਤੇ ਐਕਟਿਵ ਹੋਏ ਨੇ, ਆਪਣੇ ਆਪ ਦੇ ਵਿੱਚ ਇੱਕ ਬੌਖਲਾਹਟ ਹੈ ਜੀ। ਜੇ ਉਹਨਾਂ ਨੂੰ ਇੰਨਾ ਯਕੀਨ ਹੈ ਭਾਰਤੀ ਨਿਜ਼ਾਮ ਦੇ ਥੱਲੇ ਜਾਂ ਭਾਰਤੀ ਨਿਜ਼ਾਮ ਦੇ ਉੱਤੇ, ਤੇ ਇਹ ਤਾਂ ਜਿਹੜਾ ਸਿੱਖ ਰੈਫਰੈਂਡਮ ਹੈ, ਇਹ ਤਾਂ ਹੁਣ ਗੱਲ ਚੱਲੀ ਹੈ ਹਜੇ 2020 ਦੇ ਵਿੱਚ। ਉਹ ਵੀ ਇਹ ਕੋਈ ਆਫੀਸ਼ੀਅਲ ਨਹੀਂ ਹੈ, ਇਹ ਮਤਲਬ ਇੱਕ ਪ੍ਰਾਈਵੇਟ ਕਿਸਮ ਦਾ ਰੈਫਰੈਂਡਮ ਹੋਏਗਾ ਜਿਹੜਾ ਸਿੱਖ ਫॉर ਜਸਟਿਸ ਵੱਲੋਂ ਹੋਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਜਿਹੜਾ ਕਰਾਇਆ ਗਿਆ। ਇਸ ਨੂੰ ਕਿਸੇ ਵੀ ਸਰਕਾਰ ਵੱਲੋਂ ਕੋਈ ਅਫੀਸ਼ੀਅਲ ਜਿਹੜਾ ਉਹ ਦਰਜਾ ਨਹੀਂ ਹੈ ਜੇ। ਬਟ ਇਸ ਤੋਂ ਇਲਾਵਾ ਜੇ ਅਸੀਂ ਦੇਖੀਏ ਕਸ਼ਮੀਰ ਦਾ ਹਾਲ, ਉੱਥੇ ਤਾਂ UN ਨੇ ਪਿਛਲੇ 35 ਸਾਲਾਂ ਤੋਂ ਪਹਿਲਾਂ ਦਾ ਵੀ ਜਿਹੜਾ ਉਹ ਅਫੀਸ਼ੀਅਲ ਤੌਰ ਦੇ ਉੱਤੇ ਪਾਸ ਕੀਤਾ ਹੋਇਆ ਰੈਫਰੈਂਡਮ। ਤੇ ਜੇ ਇਹਨਾਂ ਨੂੰ ਇੰਨਾ ਯਕੀਨ ਹੈ ਕਿ ਸਾਰਾ ਕੁਝ ਉੱਥੇ ਠੀਕ ਹੈ, ਲੋਕ ਨਹੀਂ ਚਾਹੁੰਦੇ, ਤਾਂ ਫਿਰ ਵਾਈ ਨਾਟ?
ਯੈਸ ਔਰ ਨੋ, ਇਹਦੇ ਚ ਹੋਰ ਤਾਂ ਕੋਈ ਗੱਲ ਹੀ ਨਹੀਂ ਹੈ। ਅਸੀਂ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ। ਸੋ ਇਹ ਜਿਹੜੀ ਬੌਖਲਾਹਟ ਹੈ ਇਹਨਾਂ ਦੀ, ਉਹ ਆਪਣੇ ਆਪ ਦੇ ਵਿੱਚ ਇਹ ਗੱਲ ਨੂੰ ਸਿੱਧ ਕਰਦੀ ਹੈ ਕਿ ਇਹ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਆ, ਰੈਫਰੈਂਡਮ ਆ, ਜਿਹੜਾ ਆਪਣੇ ਹੱਕਾਂ ਨੂੰ ਵਾਪਸ ਲੈਣ ਦੀ ਜਿਹੜੀ ਜੰਗ ਹੈ, ਉਸ ਤੋਂ ਇਹ ਕਿੰਨੇ ਘਬਰਾਉਂਦੇ ਨੇ। ਔਰ ਬਾਕੀ ਗੱਲ ਰਹੀ ਜੀਕੇ ਦੀ, ਇਸ ਤਰ੍ਹਾਂ ਦੇ ਬੰਦੇ ਜਿਹੜੇ ਨੇ, ਜੀਕੇ ਹੋ ਗਿਆ, ਇਹ ਬਾਦਲ ਹੋ ਗਏ ਜਾਂ ਹੋਰ, ਇਹਨਾਂ ਦਾ ਜਿਹੜਾ ਪੇ ਰੋਲ ਹੈ, ਜਿਹੜਾ ਇਹਨਾਂ ਦਾ ਫੁਲਕਾ ਪਾਣੀ ਜੇ ਸਰਕਾਰ ਤੋਂ ਚੱਲਦਾ, ਤਾਂ ਇਹਨਾਂ ਨੇ ਉਸ ਦੇ ਹੱਕ ਦੇ ਵਿੱਚ ਬੋਲਣਾ ਹੁੰਦਾ ਔਰ ਇਹ ਬੋਲਦੇ ਨੇ। ਕਿਉਂਕਿ ਜੇ ਇਹ ਨਾ ਕਹਿਣ ਫਿਰ ਇਹਨਾਂ ਨੂੰ ਉਹਨਾਂ ਨੇ ਡੰਪ ਕਰ ਦੇਣਾ। ਸੋ ਇਹ ਤਾਂ ਆਪਣਾ ਇਹਨਾਂ ਦਾ ਜਿਹੜਾ ਕਾਰੋਬਾਰ ਹੈ ਜਾਂ ਇਹਨਾਂ ਦਾ ਤੂੜੀ ਫੁਲਕਾ ਉਹਨੂੰ ਚੱਲਦਾ ਰੱਖਣ ਦੇ ਲਈ ਕੋਈ ਨਾ ਕੋਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਨੇ। ਬਾਕੀ ਰੈਫਰੈਂਡਮ ਕੋਈ ਬਾਲੀ ਦੂਰ ਨਹੀਂ ਹੈ ਜੀ, 5 ਸਾਲ ਨੇ। ਸੋ ਦੇਖੋ ਕੀ ਬਣਦਾ ਜੀ। ਬਿਲਕੁਲ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਕੈਨੇਡਾ ਡੇ ਦੇ ਬਾਰੇ ਵੀ ਸਾਨੂੰ ਦੱਸਿਆ ਤੇ ਕੁਝ ਕੁਐਸਚਨਸ ਦੇ ਉੱਪਰ ਵੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।